Viewers, welcome back in our program. जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਜਿਵੇਂ ਤ੍ਰਿਪੁਰਾ ਦੇ ਵਿੱਚ ਚੋਣਾਂ ਹੋਈਆਂ ਸਨ ਜੀ ਉਹਦੇ 'ਚ ਬੀਜੇਪੀ ਨੇ ਲਗਭਗ 25 ਸਾਲ ਤੋਂ ਸ਼ਾਇਦ ਜਿਹੜੀ ਕਮਿਊਨਿਸਟਾਂ ਦੀ ਸਰਕਾਰ ਸੀ ਉੱਥੇ ਉਸ ਨੂੰ ਰਾਊਟ ਕੀਤਾ ਹਰਾਇਆ ਔਰ ਸਰਕਾਰ ਬਣਨ ਵੱਲ ਉਹਨਾਂ ਦੇ ਕਦਮ ਵਧੇ ਬੇਸ਼ੱਕ ਮੇਘਾਲਿਆ ਦੇ ਵਿੱਚ ਬੀਜੇਪੀ ਨੂੰ 2 ਸੀਟਾਂ ਮਿਲੀਆਂ ਕਾਂਗਰਸ ਸਭ ਤੋਂ ਵੱਡੀ ਪਾਰਟੀ ਸੀ ਥੋੜੀਆਂ ਸੀਟਾਂ ਘੱਟ ਸੀ ਜੀ ਲੇਕਿਨ ਛੋਟੀਆਂ ਰੀਜਨਲ ਪਾਰਟੀਆਂ ਔਰ ਆਜ਼ਾਦ ਲੋਕਾਂ ਨੂੰ ਮਿਲਾ ਕੇ ਮੇਘਾਲਿਆ ਦੇ ਵਿੱਚ ਵੀ ਬੀਜੇਪੀ ਨੇ ਜਿਹੜਾ ਆਪਣਾ ਸਿਰ ਕੱਢ ਲਿਆ ਪਰ ਔਰ ਇਸ ਦਾ ਮਤਲਬ ਹੈ ਵੀ ਹੁਣ ਨਾਰਥ ਈਸਟ ਦੇ ਵਿੱਚ ਜਿੱਥੇ ਆਲਰੇਡੀ ਅਸਾਮ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਅਰੁਣਾਚਲ ਪ੍ਰਦੇਸ਼ 'ਚ ਉਹਨਾਂ ਦੀ ਹੈ ਆਲਮੋਸਟ ਉਹਨਾਂ ਨੇ ਕਲੀਨ ਸਵੀਪ ਕਰ ਦਿੱਤਾ ਹੈ ਨਾਰਥ ਈਸਟ ਦੀਆਂ ਇਹ 7 ਸਿਸਟਰਸ ਇਹਨਾਂ ਨੂੰ ਕਹਿੰਦੇ ਨੇ ਲੇਕਿਨ ਜਿਹੜਾ ਪਾਰਟ ਅੱਜ ਭਾਰਤ ਦੇ ਵਿੱਚ ਵੀ ਔਰ ਦੁਨੀਆ ਭਰ ਚਰਚਾ ਦਾ ਵਿਸ਼ਾ ਬਣਿਆ ਕਿ ਤ੍ਰਿਪੁਰਾ ਦੇ ਵਿੱਚ ਚੋਣ ਹੋਣ ਤੋਂ ਜਿਹਦੇ 'ਚ ਕਿ ਬੀਜੇਪੀ ਵੱਡੀ ਪਾਰਟੀ ਬਣ ਕੇ ਉਭਰੀ ਮੈਜੋਰਟੀ 'ਚ 48 ਘੰਟੇ ਦੇ ਵਿੱਚ ਜਿਸ ਕਿਸਮ ਦੀ ਗੁੰਡਾਗਰਦੀ ਆਰ.ਐਸ.ਐਸ ਦੇ ਕਾਡਰ ਨੇ ਕੀਤੀ ਜੀ ਉਹਨਾਂ ਨੇ ਅਗਰਤਲਾ ਕੈਪੀਟਲ ਹੈ ਤ੍ਰਿਪੁਰਾ ਦੀ ਉਸ ਤੋਂ 90 ਕਿਲੋਮੀਟਰ ਦੂਰ ਇੱਕ ਟਾਊਨ ਦੇ ਸੈਂਟਰ 'ਚ ਵੱਡਾ ਲੈਨਿਨ ਦਾ ਬੁੱਤ ਲੱਗਾ ਹੋਇਆ ਸੀ ਜਿਸ ਨੂੰ ਉਹਨਾਂ ਨੇ ਬੁਲਡੋਜ਼ਰ ਲਿਆ ਕੇ ਉਸ ਨੂੰ ਢਾਇਆ ਔਰ ਹੋਰ ਵੀ ਛੋਟੇ ਜਿਹੜੀਆਂ ਥਾਵਾਂ ਤੇ ਕੀਤਾ ਕਿੰਨੇ ਹੀ ਦਰਜਨਾਂ ਆਫਿਸ ਜਿਹੜੇ ਕਮਿਊਨਿਸਟ ਪਾਰਟੀ ਦੇ ਸੀ ਉਹ ਵੈਂਡਲਾਈਜ਼ ਕੀਤੇ ਹਮਲੇ ਕੀਤੇ ਕਈ ਦੁਕਾਨਾਂ ਨੂੰ ਅੱਗਾਂ ਲਾਈਆਂ ਔਰ ਉਹ ਸਾਰੇ ਨੂੰ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਸਾਰੇ ਨੂੰ ਲਿਆਂਦਾ ਜਿਸ ਤੋਂ ਇਹ ਲੱਗਦਾ ਹੈ ਕਿ ਵੀ ਜਦੋਂ ਅਸੀਂ ਹਮੇਸ਼ਾ ਹੀ ਇਸ ਪ੍ਰੋਗਰਾਮ 'ਚ 1930 'ਚ ਨਾਜ਼ੀ ਪਾਰਟੀ ਨੇ ਕਿਵੇਂ ਖੌਫ ਪੈਦਾ ਕਰਕੇ ਗੁੰਡਾਗਰਦੀ ਦੇ ਨਾਲ ਔਰ ਜਿਵੇਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਜਿਹੜਾ ਜਰਮਨ ਦਾ ਨਾਂ ਸੀ ਹਿਟਲਰ ਕੋਈ ਫੌਜੀ ਜਨਰਲ ਨਹੀਂ ਸੀ ਜਿਹਨੇ ਕੂ ਕਰਕੇ ਪਾਵਰ ਲਈ ਉਹ ਵੋਟਾਂ ਦੇ ਨਾਲ ਹੀ ਜਿੱਤੇ ਸੀ ਔਰ ਅੱਜ ਵੀ ਜਦੋਂ ਹੁਣ ਇਹ ਵੋਟਾਂ ਦੇ ਸਿਰ ਤੇ ਇਸ ਕਿਸਮ ਦਾ ਹਾਲਾਂਕਿ ਮੈਂ ਕੱਲ ਹੀ ਪੜ੍ਹ ਰਿਹਾ ਸੀ BBC ਦੀ ਪਤਾ ਨਹੀਂ ਕਿਹੜੀ ਯੂਨੀਵਰਸਿਟੀ ਅਮਰੀਕਾ ਦੀ ਹੈ ਉਹਦੇ ਸਟੂਡੈਂਟਸ ਨੇ ਹੈਕ ਕਰਕੇ ਦਿਖਾ ਦਿੱਤਾ ਹੈ ਕਿ ਜਿਹੜੀਆਂ ਇਹਨਾਂ ਦੀਆਂ EVM ਪਤਾ ਨਹੀਂ ਕਿਹੜੀਆਂ ਮਸ਼ੀਨਾਂ ਕਹਿੰਦੇ ਨੇ EVM ਹੀ ਸ਼ਾਇਦ ਕਹਿੰਦੇ ਨੇ ਜਿਹੜੀਆਂ ਬੈਲਟ ਪਾਉਣ ਲਈ ਨੇ ਸੋ ਇਹਦੇ 'ਚ ਹੁਣ ਬਹੁਤ ਵੱਡੇ ਤਬਕਿਆਂ ਨੂੰ ਲੱਗਦਾ ਵੀ ਇਹਨਾਂ ਨੇ ਮਸ਼ੀਨਾਂ ਦੇ ਵਿੱਚ ਹੀ ਇਹ ਗੜਬੜ ਕਰਕੇ ਹਰ ਥਾਂ ਜਿੱਤ ਰਹੇ ਨੇ ਲੇਕਿਨ ਨਾ ਵੀ ਮਸ਼ੀਨਾਂ 'ਚ ਗੜਬੜ ਕਰ ਰਹੇ ਹੋਣ ਜਿਸ ਕਿਸਮ ਦਾ ਇਹਨਾਂ ਨੇ ਹਿੰਦੂਤਵਾ ਦਾ ਨਫ਼ਰਤ ਭਰਿਆ ਪੈਗਾਮ 4 ਚਫੇਰੇ ਦਿੱਤਾ ਹੋਇਆ ਉਹਦੇ ਥੱਲੇ ਵੈਸੇ ਹੀ ਪੋਲਰਾਈਜ਼ ਕਰ ਦਿੱਤਾ ਹੈ ਸੁਸਾਇਟੀ ਨੂੰ ਪਰ ਇਹ ਜਿਹੜੀ ਹਰਕਤ ਇਹਨਾਂ ਨੇ ਕੀਤੀ ਹੈ ਜਿਵੇਂ ਜੋ ਤ੍ਰਿਪੁਰਾ ਦੇ ਵਿੱਚ ਸਾਹਮਣੇ ਆਇਆ ਔਰ ਇਸ ਦਾ ਇੰਨਾ ਚਰਚਾ ਵੀ ਹੋਇਆ ਕਿ ਮੋਦੀ ਜਿਹਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੁੰਦੀਆਂ ਉਹਨੇ ਵੀ ਪਰ ਉਹਦਾ ਕੰਡੈਮ ਕੀਤਾ ਪਰ ਇਹਦੇ ਕੰਡੈਮ ਕਰਨ ਦਾ ਕੋਈ ਫਰਕ ਨਹੀਂ ਪੈਂਦਾ ਇਹ ਇਹਨਾਂ ਦਾ ਆਰ.ਐਸ.ਐਸ ਦੀ ਮਲਟੀ ਪ੍ਰੋਂਗ ਸਟ੍ਰੈਟਜੀ ਹੈ ਇੱਕ ਨੂੰ ਵਿੰਕ ਐਂਡ ਨੋਡ ਹੁੰਦੀ ਹੈ ਵੀ ਆਪਣਾ ਕੰਮ ਕਰ ਦਿਓ ਐਡੀਟੋਰੀਅਲ ਜਿਹੜੇ ਲਿਖੇ ਜਾਣਗੇ ਫਿਰ ਇਹ ਹੋਏਗਾ ਜੀ ਲੋਕਤੰਤਰੀ ਤਰੀਕਾ ਹੈ ਉਹ ਕੋਈ ਬੀਜੇਪੀ ਦੇ ਵਰਕਰਾਂ ਨੇ ਥੋੜ੍ਹੀ ਢਾਇਆ ਉੱਥੇ ਲੋਕਾਂ ਦਾ ਹੀ ਇੰਨਾ ਕੁ ਗੁੱਸਾ ਸੀ ਕਮਿਊਨਿਸਟਾਂ ਦੇ ਉੱਤੇ ਵੀ ਉਹਨਾਂ ਨੇ ਲੈਨਿਨ ਦਾ ਬੁੱਤ ਤੋੜਤਾ ਦੇਖੋ ਜੀ ਜਿਵੇਂ ਈਸਟ ਜਰਮਨੀ ਦੇ ਵਿੱਚ ਹੋਇਆ ਸੀ ਜਾਂ ਲੈਨਿਨਗ੍ਰਾਦ ਦੇ ਵਿੱਚ ਹੋਇਆ ਸੀ ਜਾਂ ਦੂਜੇ 'ਚ ਹੋਇਆ ਸੀ ਤੇ ਤੀਸਰਾ ਜਿਹੜਾ ਜਦੋਂ ਜ਼ਿਆਦਾ ਰੌਲਾ ਪੈ ਜਾਂਦਾ ਹੈ ਫਿਰ ਉਹ ਰਾਜਨਾਥ ਸਿੰਘ ਜਾਂ ਦੂਜਾ ਕਿ ਜੀ ਅਸੀਂ ਹਦਾਇਤ ਕਰਤੀ ਆ ਗਵਰਨਰ ਨੂੰ ਕਿ ਪੀਸ ਬਹਾਲ ਕਰੋ ਪਰ ਆਪਣਾ ਕੰਮ ਉਹਨਾਂ ਨੇ ਕਰ ਦਿੱਤਾ ਔਰ ਉਹ ਜਿਹੜੀ ਨਫ਼ਰਤ ਹੈ ਲਗਾਤਾਰਤਾ ਨਾਲ ਫੈਲਾਉਣ ਦੀ ਗੱਲ ਉਹ ਬਰਾਬਰ ਜਾਰੀ ਹੈ ਸੋ ਜ਼ਾਹਰ ਹੈ ਕਿ ਇਹ ਹੈ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਜਦੋਂ ਇਹ ਕਹਿੰਦੇ ਨੇ ਇਹ ਉਹ ਹੈ ਹਿੰਦੂ ਰਾਜ ਜਿਸ ਦੇ ਵਿੱਚ ਇਹੋ ਜਿਹਾ ਵਰਤਾਰਾ ਹੋਏਗਾ ਔਰ ਇੱਕ ਪਾਸੇ ਜਦੋਂ ਕਿ ਇਹ ਵਰਤਾਰਾ ਚੱਲ ਰਿਹਾ ਔਰ ਇਸ ਦੀ ਚਰਚਾ 4 ਚਫੇਰੇ ਹੈ ਹੁਣ ਆਰ.ਐਸ.ਐਸ ਨੇ ਜਦੋਂ ਆਪਣਾ ਇਹ ਹਿੰਦੂਤਵਾਦੀ ਆਈਡੀਓਲੋਜੀ ਇੱਕ ਪਾਸੇ ਤਾਂ ਉਹਨਾਂ ਨੇ ਬਜਰੰਗ ਦਲ ਜਿਨ੍ਹਾਂ ਨੇ ਕਿਵੇਂ ਆਸਟ੍ਰੇਲੀਅਨ ਡਾਕਟਰ ਔਰ ਉਹਦੇ 2 ਬੇਟੇ ਡਾਕਟਰ ਗ੍ਰੈਮ ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਸੀ ਔਰ ਫਿਰ ਜਿਹੜੀ ਇਹਨਾਂ ਦੀ ਵਿਸ਼ਵ ਹਿੰਦੂ ਪਰਿਸ਼ਦ ਔਰ ਦੂਸਰੇ ਭਾਵੇਂ ਉਹਨੂੰ ਇੰਡੀਪੈਂਡੈਂਟ ਬਾਡੀ ਕਹਿੰਦੇ ਨੇ ਉਹਨਾਂ ਨੇ ਕਿਵੇਂ ਬਾਬਰੀ ਮਸਜਿਦ ਢਾਣ ਦੇ ਵਿੱਚ ਮੇਨ ਰੋਲ ਅਦਾ ਕੀਤਾ ਰਾਮ ਮੰਦਰ ਬਾਰੇ ਸੋ ਕਾਲਡ ਅਵੇਅਰਨੈਸ ਉਹਨਾਂ ਨੇ ਪੈਦਾ ਕੀਤੀ ਫਿਰ ਕਿਵੇਂ ਉਹਨਾਂ ਨੇ ਅੱਡ ਆਪਣੇ ਗਰੁੱਪ ਬਣਾਏ ਹੋਏ ਨੇ ਕਿ ਇਹ ਸ਼ਿਵ ਸੈਨਾ ਹੈ ਇਹ ਜਿਹੜਾ ਲਵ ਜਿਹਾਦ ਬ੍ਰਿਗੇਡਸ ਜਿਹੜਾ ਸਕੁਆਡ ਹੈ ਇਹ ਫਲਾਣਾ ਹੈ ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਦੁਨੀਆ ਦੇ ਵਿੱਚ ਇਹ ਦੇਖਦਿਆਂ ਹੋਇਆਂ ਕਿਉਂਕਿ 60s ਦੇ ਵਿੱਚ ਹਾਲਾਂ
स्वामी विवेकानंद सब तो पहला 1892-93 ਦੇ ਵਿੱਚ ਅਮਰੀਕਾ 'ਚ ਆਇਆ ਸੀ। ਉਹ ਪਹਿਲਾ ਸੀ ਜਿਹਨੇ ਉਸ ਕਿਸਮ ਦਾ ਇੱਕ ਨੋਬਲ ਬੰਦਾ ਸੀ, ਲੇਕਿਨ ਅਲਟੀਮੇਟਲੀ ਉਹਨੇ ਕਲਚਰਲ ਯੂਨਿਟੀ ਦੀ ਗੱਲ ਕੀਤੀ ਸੀ ਕਿ ਉੱਥੇ ਜਿਹੜਾ ਮੈਸੇਜ ਆਫ ਪੀਸ ਹੈ, ਪਿਆਰ ਹੈ। ਔਰ ਜਦੋਂ ਉਹਨੇ ਸ਼ਿਕਾਗੋ ਵਰਲਡ ਪਾਰਲੀਮੈਂਟ ਆਫ ਰਿਲੀਜਨਸ 'ਚ 1893 'ਚ ਐਡਰੈਸ ਕੀਤਾ ਤੇ ਉਹਨੇ ਆਪਣਾ ਐਡਰੈਸ ਸ਼ੁਰੂ ਕੀਤਾ ਸੀ ਬ੍ਰਦਰਸ ਐਂਡ ਸਿਸਟਰਸ, ਔਰ ਇਸ ਤੇ ਹੀ ਕਲੈਪਿੰਗ ਹੁੰਦੀ ਰਹੀ ਕਿਉਂਕਿ ਇੱਥੋਂ ਦੇ ਸਿਸਟਮ 'ਚ ਲੇਡੀਜ਼ ਐਂਡ ਜੈਂਟਲਮੈਨ ਦੇ ਨਾਲ ਸੀ। ਸੋ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ, ਸਮਝਾਇਆ, ਔਰ ਬਾਅਦ 'ਚ ਵੀ ਰਿਹਾ ਥੋੜ੍ਹੀ ਦੇਰ ਸਵਾਮੀ ਵਿਵੇਕਾਨੰਦ ਇੱਥੇ, ਕਿ ਵੀ ਅਸੀਂ ਜਿਹੜਾ ਸਾਡਾ ਥਾਟ ਹੈ ਉਹ ਕਿੰਨਾ ਵੱਡਾ ਇਨਸਾਨੀਅਤ ਦੀ ਗੱਲ ਕਰਦਾ। ਸੋ ਇਹਨਾਂ ਦਾ ਇਹ ਜਿਹੜਾ ਯੋਗੀ ਕਲਚਰ ਹੈ ਇਹ ਟਾਈਮ ਟੂ ਟਾਈਮ ਜਿਹਦੇ ਨਾਲ ਯੋਗੀ ਲੱਗ ਜਾਏ ਉਹਨੂੰ ਇਹ ਵਰਤਦੇ ਨੇ। ਫਿਰ 20ਵੀਂ ਸਦੀ 'ਚ ਅਸੀਂ ਦੇਖਦੇ ਹਾਂ ਕਿ 1960s ਦੇ ਵਿੱਚ ਜਦੋਂ ਅਮਰੀਕਾ 'ਚ ਇੱਕ ਪਾਸੇ ਜਿਹੜੀ ਹੈ ਉਹ ਲਿਬਰੇਸ਼ਨ ਮੂਵਮੈਂਟ ਚੱਲ ਰਹੀ ਸੀ, ਮੈਲਕਮ ਐਕਸ, ਮਾਰਟਨ ਲੂਥਰ ਕਿੰਗ, ਦੂਜੇ ਪਾਸੇ ਸੋਸ਼ਲ ਵੈਲਿਊਜ਼ ਟੁੱਟ ਰਹੀਆਂ ਸੀ, ਵਿਤਨਾਮ ਵਾਰ ਨੇ ਡਰਾਫਟਿੰਗ ਕੰਪਲਸਰੀ ਹੋ ਗਈ ਸੀ, ਔਰ ਉਹਦੇ ਚੋਂ ਫਿਰ ਉਹ ਜਿਹੜੀ ਹਿੱਪੀ ਮੂਵਮੈਂਟ ਚੱਲੀ ਜਿਹਦੇ 'ਚ ਸਭ ਸੋਸ਼ਲ ਵੈਲਿਊਜ਼, ਮੈਰਿਜ ਐਜ਼ ਏ ਇੰਸਟੀਟਿਊਸ਼ਨ, ਕਾਲਜਾਂ ਯੂਨੀਵਰਸਿਟੀਆਂ 'ਚੋਂ ਜਿਹੜੇ ਨੇ ਉਹ ਫ੍ਰੀ ਲਵ ਦੇ ਨਾਂ ਥੱਲੇ ਬਿਲਕੁਲ ਬੈਰੀਅਰ ਟੁੱਟ ਰਿਹਾ ਸੀ। ਔਰ ਅਮਰੀਕਾ ਆਲ ਆਫ ਏ ਸਡਨ ਇਹ ਲੱਗ ਰਿਹਾ ਸੀ ਵੀ ਇਹਦੀਆਂ ਕੋਈ ਕਲਚਰਲ ਰੂਟਸ ਨਹੀਂ ਨੇ, ਜਿਵੇਂ ਗਵਾਚੇ ਹੁੰਦੇ ਨੇ। ਇਹ ਉਹ ਪੀਰੀਅਡ ਹੁੰਦਾ ਹੈ। ਫਿਰ ਯੋਗੀਜ਼ ਨੇ, ਯੋਗੀਆਂ ਨੇ ਉੱਥੋਂ ਦਿਆਂ ਨੇ ਲੱਭਿਆ ਵੀ ਵੱਡੀ ਮਾਰਕੀਟ ਹੈ। ਫਿਰ ਉਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਮਹੇਸ਼ ਯੋਗੀ ਆ ਗਿਆ, ਟ੍ਰਾਂਸੈਂਡੈਂਟਲ ਮੈਡੀਟੇਸ਼ਨ। ਥੋੜੀ ਦੇਰ ਬਾਅਦ ਰਜਨੀਸ਼ ਆ ਗਿਆ, ਉਹ ਆਪਣਾ ਸੌਦਾ ਵੇਚ ਰਿਹਾ ਸੀ। ਇੱਕ ਬਾਲ ਗੋਪੇਸ਼ਵਰ ਕੇ ਕੌਣ ਆ ਗਿਆ। ਫਿਰ ਇੱਕ ਦਸਤਾਰ ਔਰ ਸਿੱਖੀ ਬਾਣੇ 'ਚ ਭਜਨ ਯੋਗੀ ਆ ਗਿਆ। ਸੋ ਇਹ ਉਹ ਪੀਰੀਅਡ ਸੀ, ਹਰ ਇੱਕ ਨੇ ਆਪੋ ਆਪਣਾ ਸੌਦਾ ਵੇਚਿਆ। ਹੋਰ ਵੀ ਨਿੱਕੇ ਮੋਟੇ ਤਾਂ ਕਈ ਆਏ, ਇਹ ਉਹ ਨੇ ਜਿਨ੍ਹਾਂ ਦੀ ਅਕਸਰ ਚਰਚਾ ਹੁੰਦੀ ਹੈ। ਔਰ ਇਹੀ ਪੀਰੀਅਡ ਸੀ ਕਿ ਜਦੋਂ ਫਿਰ ਹੌਲੀ ਆਰ.ਐਸ.ਐਸ ਨੇ ਇਸ ਦੇ ਉੱਤੇ ਫੋਕਸ ਕੀਤਾ ਕਿ ਵੀ ਜੇ ਤੁਸੀਂ ਆਪਣਾ ਜਿਹੜਾ ਇਹ ਸੌਦਾ ਬਾਹਰ ਵੀ ਵੇਚਣਾ ਲੇਕਿਨ ਅੰਦਰ ਤਾਂ ਕੰਮ ਇਹੀ ਕਰਨਾ ਹੈ ਜੋ ਗੁੰਡਾਗਰਦੀ ਦਾ ਜੋ ਹੁਣ ਤ੍ਰਿਪੁਰਾ 'ਚ ਕਰ ਰਹੇ ਨੇ, ਜੋ ਬਾਬਰੀ ਮਸਜਿਦ ਢਾਹ ਕੇ ਕੀਤਾ, ਜੋ ਸਿੱਖਾਂ ਦੇ ਅੰਦਰ ਇੰਟਰਫੀਰੈਂਸ ਕਰਕੇ ਕੀਤਾ, ਜਾਂ ਜੋ ਹੁਣ ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ ਜਾਂ 30 ਮਿਲੀਅਨ ਸਿੱਖਾਂ ਨੂੰ ਟਾਰਗੇਟ ਕਰਕੇ ਜੋ ਕੁਝ ਕੀਤਾ। ਪਰ ਇਹਨਾਂ ਨੂੰ ਲੱਗਾ ਵੀ ਬਾਹਰ ਤੁਹਾਡੇ ਫੇਸ ਵੀ ਚਾਹੀਦੇ ਨੇ। ਸੋ ਦੋ ਯੋਗੀ ਜਿਹੜੇ ਉਹਨਾਂ ਨੇ 70s ਤੋਂ ਜਿਨ੍ਹਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ, 80s ਤੋਂ ਹੀ ਰਾਦਰ, ਉਹ ਸੀ ਸਵਾਮੀ ਰਾਮਦੇਵ। ਔਰ ਰਾਮਦੇਵ ਨੂੰ ਤਾਂ ਇੱਕ ਆਰ.ਐਸ.ਐਸ ਇੱਕ ਗੈਦਰਿੰਗ ਦੇ ਵਿੱਚ ਉਹਨਾਂ ਦਾ ਜਿਹੜਾ ਸਾਬਕਾ ਮੁਖੀ ਸੀ ਉਹਨੇ ਇਹਨੂੰ ਕਿਹਾ ਕਿ ਇਹ ਸਾਡੇ ਬ੍ਰਾਂਡ ਐਂਬੈਸਡਰ ਹੈ। ਔਰ ਰਾਮਦੇਵ ਉਹਨਾਂ ਨੇ ਲੋਅਰ ਮਿਡਲ ਕਲਾਸ ਗਰੀਬ ਤਬਕਾ ਆਪਣੇ ਮੁਲਕ ਦਾ ਤੇ ਬਾਹਰਲਿਆਂ ਨੂੰ, ਕਿਉਂਕਿ ਉਹ ਢਿੱਡ ਹਿਲਾ ਲੈਂਦਾ, ਨਿਊਲੀ ਗਰਮ ਕਰਦਾ, ਤੇ ਇਹ ਦੱਸਣ ਦੇ ਲਈ ਦੇਖੋ ਯੋਗਾ ਦੇ ਨਾਲ ਕਿੰਨਾ ਕੰਟਰੋਲ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਉਹਦੇ ਤੇ ਇਨਵੈਸਟਮੈਂਟ ਵੀ ਕੀਤੀ। ਜਿੰਨੀਆਂ ਬੀਜੇਪੀ ਰੂਲਡ ਸਟੇਟ ਸੀ ਉਹਦੇ 'ਚ ਹੰਡਰਡਸ ਆਫ ਏਕੜਸ ਆਫ ਲੈਂਡ ਦਿੱਤੀ, ਮਾਰਕੀਟਿੰਗ, ਦਵਾਈਆਂ, ਪਤੰਜਲੀ ਦਾ ਜਿਹੜੀ ਆ ਬਣਾ ਕੇ, ਧਨਵੰਤਰੀ ਯੂਨੀਵਰਸਿਟੀ, ਪਤੰਜਲੀ ਫਾਰਮੇਸੀ, ਬਿਲੀਅਨਸ ਆਫ ਡਾਲਰ। ਫਿਰ ਜਦੋਂ ਇਹਨਾਂ ਕੋਲ ਪਾਵਰ ਆਈ 2014 'ਚ, ਫਿਰ ਉਹ ਮਿਲਟਰੀ ਹੋਏ, BSF, CRPF, ਸੈਂਟਰਲ, ਦੂਜੇ ਤੀਜੇ ਸਭ ਜਿਹੜੇ ਆਰਡਰ ਨੇ, ਇਹ ਹੈਲਥੀ ਫੂਡ ਹੈ, ਇਹ ਫਲਾਣਾ ਹੈ, ਉਹ ਸਾਰੇ ਜਿਹੜੇ ਨੇ ਉਹ ਰਾਮਦੇਵ ਦੇ। ਔਰ ਉਹ ਸਾਰਾ ਹੀ ਅਲਟੀਮੇਟਲੀ ਆਰ.ਐਸ.ਐਸ ਦਾ ਹੀ ਉਹ ਬ੍ਰਾਂਡ ਐਂਬੈਸਡਰ ਹੈ। ਔਰ ਇਸ ਦੇ ਨਾਲ ਉਹਨਾਂ ਨੇ ਫਿਰ ਉਸ ਯੋਗਾ ਡੇ ਬਣਾ ਦਿੱਤਾ, UN 'ਚ ਆ ਕੇ ਵੇਚਿਆ। ਔਰ ਉਸ ਸਾਰੇ ਨੂੰ ਇਸੇ ਪੀਰੀਅਡ 'ਚ ਇਹਨੂੰ, ਕਿਉਂਕਿ ਇਹ ਪੋਲੀਓ ਦਾ ਮਾਰਿਆ ਹੋਇਆ ਰਾਮਦੇਵ, ਭੈਂਗਾ ਟੀਰਾ ਲੱਤ ਹਿਲਾ ਕੇ ਤੁਰਦਾ, ਇਹ ਅਮਰੀਕਨਾਂ ਨੂੰ ਜਾਂ ਵੈਸਟਰਨ ਨੂੰ ਬਹੁਤਾ ਇੰਪ੍ਰੈਸ ਕਰਨ ਵਾਲਾ ਨਹੀਂ ਸੀ। ਇਹ ਤਾਂ ਲੋਅਰ ਮਿਡਲ ਕਲਾਸ ਹੀ ਰੱਖਿਆ। ਫਿਰ ਉਹਨਾਂ ਨੂੰ ਕੋਈ ਚਾਹੀਦਾ ਸੀ ਜਿਹੜਾ ਅੰਗਰੇਜ਼ੀ ਬੋਲਣ ਵਾਲਾ, ਅੰਗਰੇਜ਼ੀ 'ਚ ਉਸ ਧੋਖੇ ਨੂੰ ਵੇਚੇ। ਉਹ ਆਰਟ ਆਫ ਲਿਵਿੰਗ ਦੇ ਨਾਂ ਥੱਲੇ ਇੱਕ ਸ਼੍ਰੀ ਰਵੀ ਸ਼ੰਕਰ ਨਾਂ ਦਾ ਜਿਹੜਾ ਬਿਲਕੁਲ ਇਸ ਕਿਸਮ ਦਾ ਹੀ ਜਿਹੜਾ ਪਖੰਡੀ, ਉਹ ਖੜਾ ਕੀਤਾ, ਉਹਨੂੰ ਫਿਰ ਪ੍ਰਮੋਟ ਕਰਵਾਇਆ ਉਹਦੀਆਂ ਐਮਬੈਸੀਆਂ 'ਚ, ਦੂਜੇ ਤੀਜੇ। ਆ ਹੁਣ ਮੋਦੀ ਦੀ ਸਰਕਾਰ ਬਣ ਵੇਲੇ ਦਿੱਲੀ ਦੇ ਜਮਨਾ ਬੈੱਡ ਦੇ ਉੱਤੇ ਕਿ ਜੀ 70 ਦੇਸ਼ਾਂ ਦੇ ਨੁਮਾਇੰਦੇ ਆ ਗਏ ਔਰ ਉਹਨੇ ਪੂਰਾ ਉੱਥੇ ਇਕੋਲੋਜੀ ਦਾ ਬੇੜਾਗਰਕ ਕੀਤਾ। ਇਹਦੇ ਬਾਵਜੂਦ ਕਿ ਜਿਹੜੇ এনवायरमेंटल ਗਰੁੱਪ ਸੀ ਉਹ ਵਿਰੋਧ ਕਰ ਰਹੇ ਸੀ। ਸੋ ਇਸ ਸਾਰੇ ਨੂੰ ਫਿਰ ਇਹ ਜਿਹੜੀ ਹੁਣ ਗਵਰਨਰ ਬਣਾ ਕੇ ਭੇਜੀ ਹੈ ਉਹ ਦਿੱਲੀ ਦੀ ਕਿਰਨ ਬੇਦੀ ਉਹਨੇ ਜਦੋਂ ਉਹ ਦਿੱਲੀ ਦੇ ਵਿੱਚ ਸੀ, ਉਹਨੂੰ ਜਿਹੜੀ ਤਿਹਾੜ ਜੇਲ੍ਹ ਔਰ ਦੂਜੇ ਤੇ ਹਜ਼ਾਰਾਂ ਪ੍ਰਿਜ਼ਨਰ ਨੇ ਕਿ ਜੀ ਇਹ ਉਹਨਾਂ ਦੀ ਟ੍ਰੀਟਮੈਂਟ ਥੈਰੇਪੀ ਉੱਥੇ ਰਾਮਦੇਵ ਨੂੰ ਇਹਨੂੰ ਆਰਟ ਆਫ ਲਿਵਿੰਗ ਵਾਲਿਆਂ ਨੂੰ ਲਿਆ ਕੇ ਕੀਤਾ। ਔਰ ਸਾਡਾ ਹਾਲ ਇਹ ਹੈ ਸਿੱਖ ਸੰਸਥਾਵਾਂ ਦਾ, ਉਹ 1999 'ਚ ਖਾਲਸਾ ਸਾਜਨਾ ਹੋਏ ਜਾਂ ਅਕਾਲ ਤਖਤ ਦੇ, ਦੋਨਾਂ ਨੂੰ ਹੀ ਰਾਮਦੇਵ
ਔਰ ਸ਼੍ਰੀ ਸ਼੍ਰੀ ਰਵੀ ਸ਼ੰਕਰ ਧੋਖਾ ਦੇਣ ਵਾਲੇ ਦੋਨਾਂ ਨੇ ਵਾਲ ਰੱਖੇ ਹੋਏ ਨੇ, ਦਾੜੀਆਂ ਵੀ ਨੇ ਇਹਨਾਂ ਦੀਆਂ, ਔਰ ਇਹ ਸਿੱਖਾਂ ਦੀਆਂ ਗੈਦਰਿੰਗਸ ਜਾ ਕੇ ਗੁਰਦੁਆਰਿਆਂ 'ਚ ਸੱਦ ਕੇ ਇਹਨਾਂ ਦੇ ਗਲੇ 'ਚ ਸਰੋਪਾਓ ਪਾ ਕੇ ਔਰ ਇਹਨਾਂ ਨੂੰ ਜਿਹੜਾ ਹੈ ਇਹ ਸਾਡੇ ਵੀ ਪ੍ਰਮੋਟ ਕਰਦੇ ਨੇ। ਬਹੁਤ ਸਾਰੇ ਤਾਂ ਹੁਣ ਤਾਂ ਸ਼ਾਇਦ ਘਟ ਗਏ, ਹੁਣ ਗੁਰਦੁਆਰਿਆਂ 'ਚ ਵੀ ਨਾਲ ਕਮਰੇ ਲਾਤੇ ਜੀ, ਯੋਗਾ ਹੈ ਉਹ ਸਾਰਾ ਪਾਰਟ। ਪਰ ਮੈਂ ਜਦੋਂ ਗੱਲ ਕਰਦਾ ਵੀ ਕਿਵੇਂ ਉਹਨਾਂ ਨੇ ਬਿਲਡ ਕੀਤੇ ਹੁੰਦੇ ਨੇ, ਉਹ ਵਰਤਣੇ ਹੁੰਦੇ ਨੇ। ਹੁਣ ਆਰ.ਐਸ.ਐਸ ਨੇ, ਵਿਸ਼ਵ ਹਿੰਦੂ ਪਰਿਸ਼ਦ, ਸਾਰਿਆਂ ਨੇ ਰਲ ਕੇ, ਜਿਨ੍ਹਾਂ ਦੀ ਅਗਵਾਈ ਅਡਵਾਨੀ ਔਰ ਮੁਰਲੀ ਮਨੋਹਰ ਜੋਸ਼ੀ ਔਰ ਉਹ ਜਿਹੜੀਆਂ ਅੱਗ ਲਾਉਣ ਵਾਲੀਆਂ ਮਾਈਆਂ ਨੇ ਉਮਾ ਭਾਰਤੀ ਤੇ ਫਲਾਣੇ, ਬਾਬਰੀ ਮਸਜਿਦ 2.5 ਦਸੰਬਰ 1992 ਨੂੰ ਇਲਾਹਾਬਾਦ ਹਾਈ ਕੋਰਟ ਨੇ 2010 ਡਿਸੀਜਨ ਦਿੱਤਾ ਗਿਆ, ਜਿਹੜੀ 2.77 ਏਕੜ ਲੈਸ ਦੈਨ 3 ਏਕੜ ਜ਼ਮੀਨ ਹੈ, 3 ਪਾਰਟੀਆਂ ਨੇ, ਇਹਨਾਂ 'ਚ ਵੰਡ ਦਿਓ, ਜਿਨ੍ਹਾਂ ਦੇ ਵਿੱਚ ਨਿਰਮਲ ਅਖਾੜਾ ਹੈ, ਬਾਬਰੀ ਮਸਜਿਦ ਤੇ ਇਹ ਦੂਜੇ। ਉਹਦਾ ਹੁਣ ਕੇਸ ਸੁਪਰੀਮ ਕੋਰਟ 'ਚ ਲੱਗਾ ਹੋਇਆ ਜੀ, ਉੱਥੇ ਬੈਠਾ ਇਹਨਾਂ ਦਾ ਮੁਖੀ ਹੁਣ ਜਿਹੜਾ ਹਿੰਦੂਤਵਾ ਦਾ ਪੱਕਾ ਦੀਪਕ ਮਿਸ਼ਰਾ, ਚੀਫ ਜਸਟਿਸ, ਜਿਹੜਾ ਖੁਦ ਆਪਣੇ ਥੱਲੇ ਸੁਣਵਾਈ ਕਰ ਰਹੇ, ਔਰ ਫੈਸਲਾ ਆ ਜਾਣਾ 2019 ਦੀਆਂ ਚੋਣਾਂ ਇਹਦੇ 'ਚੋਂ ਕੱਢਣੀਆਂ ਨੇ। ਪਰ ਹੁਣ ਉਹਨਾਂ ਨੇ ਇਹ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਪੁੱਲ ਕੀਤਾ ਸੁਪਰੀਮ ਕੋਰਟ ਤੇ ਵੀ ਇਹ ਦੱਸਣ ਲਈ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਜੀ ਅਸੀਂ ਇਹ ਡਿਸਾਈਡ ਨਹੀਂ ਕਰਨਾ ਕਿ ਮੰਦਿਰ ਸੀ ਕਿ ਮਸਜਿਦ ਸੀ, 500 ਸਾਲ ਪੁਰਾਣੀ ਸੀ, ਤੇ ਅਸੀਂ ਤਾਂ ਟਾਈਟਲ ਆਫ ਦਾ ਲੈਂਡ ਕਿ ਵੀ ਕੀ ਹੈ ਟੈਕਨੀਕਲ ਗਰਾਊਂਡ ਤੇ ਜੀ। ਪਰ ਉਹਨਾਂ ਨੂੰ ਇਹ ਲੱਗਦਾ ਵੀ ਟਾਈਟਲ ਦੇ ਥੱਲੇ ਕਿਤੇ ਇਹ ਨਾ ਹੋਏ ਕਿ ਵੀ ਦੂਜੇ ਜੱਜ ਵੇਰ ਜਾਣ ਤੇ ਉਹ ਉਸੇ ਫੈਸਲੇ ਨੂੰ ਕਾਇਮ ਰੱਖਣ। ਹੁਣ ਇਹ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਇੰਡੀਆ ਟੁਡੇ, ਜਿਹੜੇ ਇਹਨਾਂ ਦੀਆਂ ਸਾਰੀਆਂ ਆਊਟਫਿਟਸ ਨੇ, ਜਸਟਿਨ ਟਰੂਡੋ ਦੇ ਵੇਲੇ ਆਊਟਲੁੱਕ ਹੋਏ, ਇੰਡੀਆ ਟੁਡੇ ਹੋਏ, ਸਾਰੇ ਇਹਨਾਂ ਦਾ ਕੀ ਰੋਲ ਸੀ ਮੀਡੀਆ ਦਾ, ਜ਼ਾਹਰ ਹੈ ਵੀ ਇਹ ਸਾਰਾ ਹਿੰਦੂਤਵਾ ਦਾ ਫਰੰਟ ਮੀਡੀਆ ਹੈ। ਹੁਣ ਉਹਨੂੰ ਉਹਨੇ ਇੰਟਰਵਿਊ ਦਿੱਤਾ ਹੈ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਇੰਡੀਆ ਟੁਡੇ ਨੂੰ, ਔਰ ਉਹਦੇ 'ਚੋਂ ਕਹਿੰਦਾ ਹੈ ਕਿ ਵੀ ਆਰਟ ਆਫ ਲਿਵਿੰਗ ਦੇ ਇਸ ਫਾਊਂਡਰ ਨੇ ਦਿੱਤਾ ਹੈ, ਉਹਨਾਂ ਦੀ ਸਟੋਰੀ ਹੈ, ਔਰ ਉਹਦੇ 'ਚ ਕਿਹਾ ਕਿ ਇਫ ਰਾਮ ਮੰਦਰ ਇਸ਼ੂ ਇਜ਼ ਨਾਟ ਸੋਲਵਡ ਵੀ ਵਿਲ ਹੈਵ ਏ ਸੀਰੀਆ ਇਨ ਇੰਡੀਆ। ਹੁਣ ਸੀਰੀਆ ਦੇ ਵਿੱਚ ਬਲੱਡ ਬਾਥ ਹੋ ਰਿਹਾ, ਪਿਛਲੇ 3 ਹਫ਼ਤਿਆਂ 'ਚ 700 ਤੋਂ ਜ਼ਿਆਦਾ ਮਾਰੇ ਨੇ, ਉਹਨਾਂ 'ਚ ਬਹੁਤ ਸਾਰੇ ਬੀਬੀਆਂ ਤੇ ਬੱਚੇ ਨੇ। ਉਹਨੇ ਧਮਕੀ ਦਿੱਤੀ ਹੈ ਕਿ ਜੇ ਇਸ ਇਸ਼ੂ ਨੂੰ ਰਿਜ਼ੋਲਵ ਨਾ ਕੀਤਾ ਤੇ ਫਿਰ ਬਲੱਡ ਬਾਥ ਹੋਏਗਾ। ਹੁਣ ਉਹ ਰਿਜ਼ੋਲਵ ਕਰਨਾ ਕਿਵੇਂ ਕਹਿੰਦਾ, ਹੀ ਕਲੇਮਡ ਮੁਸਲਿਮ ਸ਼ੁੱਡ ਗਿਵ ਅਪ देयर ਕਲੇਮ ਔਨ ਅਯੁੱਧਿਆ ਐਜ਼ ਏ ਗੁੱਡਵਿਲ ਜੈਸਚਰ, ਕਿ ਮੁਸਲਮਾਨ ਅਯੁੱਧਿਆ ਦੇ ਉੱਤੇ ਆਪਣਾ ਹੱਕ ਛੱਡ ਦੇਣ ਇੱਕ ਸਦਭਾਵਨਾ ਦੇ ਤੌਰ ਤੇ। ਅਯੁੱਧਿਆ ਇਜ਼ ਨਾਟ ਪਲੇਸ ਆਫ ਫੇਥ ਫਾਰ ਮੁਸਲਿਮਸ, ਅਯੁੱਧਿਆ ਕੋਈ ਮੁਸਲਮਾਨਾਂ ਦੇ ਵਿਸ਼ਵਾਸ ਦੀ ਥਾਂ ਨਹੀਂ ਹੈ। ਵੀ ਕੈਨ ਨਾਟ ਮੇਕ ਲਾਰਡ ਰਾਮਾ ਟੂ ਬੀ ਬੋਰਨ ਇਨ ਅਨਦਰ ਪਲੇਸ। ਹੁਣ ਰਾਮ ਨੇ ਕਿਤੇ ਹੋਰ ਨਹੀਂ ਜੰਮਣਾ, ਉੱਥੇ ਹੀ ਜੰਮਿਆ ਜਿੱਥੇ ਮਸੀਤ ਹੈ, ਇਸ ਲਈ ਮੁਸਲਮਾਨ ਜਿਹੜੇ ਨੇ ਉਹਨੂੰ ਛੱਡ ਦੇਣ। ਔਰ ਫਿਰ ਉਹਨੇ ਕਿਹਾ ਕਿ ਬਈ ਇਹ ਜਿਵੇਂ ਨਹੀਂ ਹੋਏਗਾ, ਫਿਰ ਜਿਹੜਾ ਅਕੋਰਡਿੰਗ ਟੂ, ਫਿਰ ਉਹਨੇ ਕਿਹਾ ਜੀ ਕਿ ਇਸਲਾਮ ਤੇ ਇਹ ਕਹਿੰਦਾ ਹੈ ਕਿ ਵੀ ਉੱਥੇ ਪ੍ਰੇਅਰ ਹੋ ਹੀ ਨਹੀਂ ਸਕਦੀ ਜਿਹੜਾ ਵਿਵਾਦਤ ਥਾਂ ਹੋਏ। ਅੱਜ ਤੁਸੀਂ ਅਯੁੱਧਿਆ ਨੂੰ ਵਿਵਾਦਤ ਕਹਿ ਕੇ ਉਹਦੇ ਤੇ ਮੰਦਿਰ ਬਣਾਓਗੇ, ਫਿਰ ਅੱਗੇ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਤੁਸੀਂ ਮਥੁਰਾ ਦੀ ਮਸਜਿਦ ਵੀ ਢਾਉਣੀ ਹੈ, ਬਨਾਰਸ ਦੀ ਵੀ ਢਾਉਣੀ ਹੈ। ਫਿਰ ਉਹ ਕਹਿੰਦਾ ਇਫ ਕੋਰਟ ਰੂਲਸ ਅਗੇਂਸਟ ਏ ਟੈਂਪਲ, ਕਿ ਜੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਮੰਦਿਰ ਦੇ ਖਿਲਾਫ, देयर विल बी ब्लड शेड, फिर खून खराब। ये है उधर उन्होंने धमकी, उधर 200 मिलियन मुसलमानों ने धमकी। डू यू थिंक द हिंदू मेजोरिटी विल अलाउ इट? ये श्री श्री रवि शंकर कह रहे आर्ट ऑफ लिविंग पीस और फलाने ਜਿਹੜੇ ਸਾਡੇ ਇਹਨਾਂ ਯੋਗੀਆਂ ਦੇ ਮਗਰ ਲੱਗਦੇ ਨੇ, ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ। ਇਹਨਾਂ ਦਾ ਨਜ਼ਰ ਨਹੀਂ ਚਿਹਰਾ ਆਉਂਦਾ ਵੀ ਇਹ ਲੋਕ ਕੌਣ ਨੇ ਜੀ। ਉਹ ਇਹ ਕਹਿੰਦੇ ਡੂ ਯੂ ਥਿੰਕ ਦ ਹਿੰਦੂ ਮੈਜੋਰਿਟੀ ਵਿਲ ਅਲਾਉ ਇਟ? ਜੇ ਸੁਪਰੀਮ ਕੋਰਟ ਨੇ ਦਿੱਤਾ ਹਿੰਦੂ ਇਹਨੂੰ ਬਰਦਾਸ਼ਤ ਕਰ ਲੈਣਗੇ। they will garner resentment towards the Muslim community, ਕਿ ਉਹ ਆਪਣਾ ਗੁੱਸਾ ਮੁਸਲਮਾਨਾਂ ਤੇ ਕੱਢਣਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਸਾਰਾ ਪਾਰਟ ਦੱਸਦਾ ਹੈ ਵੀ ਉੱਥੇ ਕੀ ਚੱਲ ਰਿਹਾ ਹੈ ਜੀ, ਹਿੰਦੂਤਵਾ ਕੀ ਹੈ। ਤ੍ਰਿਪੁਰਾ 'ਚ ਲੈਨਿਨ ਦੇ ਬੁੱਤਾਂ, ਇੱਕ ਪਾਸੇ ਸ਼ਹੀਦ ਭਗਤ ਸਿੰਘ, ਦੇਸ਼ ਪ੍ਰੇਮ ਔਰ ਫਲਾਣਾ ਔਰ ਟਿਮਕਾ, ਇਧਰ ਉਹ ਮੋਹਾਲੀ ਦਾ ਬਾਦਲ ਵੀ ਤਰਲੇ ਕਰ ਰਿਹਾ, ਅਮਰਿੰਦਰ ਵੀ ਕਹਿ ਰਿਹਾ ਕਿ ਜੀ ਜਿਹੜਾ ਮੋਹਾਲੀ 에ਅਰਪੋਰਟ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਰੱਖੋ, ਉਹ ਵੀ ਨਹੀਂ। ਤੇ ਹੁਣ ਜਿਹੜਾ ਭਗਤ ਸਿੰਘ ਦਾ ਆਈਡੀਅਲ, ਜਿਹੜੇ ਇਹੀ ਲੋਕ ਜਿਹੜੇ ਇਹਨਾਂ ਦੇ ਲੈਫਟਿਸਟ ਲੋਕ ਨੇ ਜਿਹੜੇ ਕਹਿੰਦੇ ਨਹੀਂ ਭਗਤ ਸਿੰਘ ਕੋਈ ਸਿੱਖ ਥੋੜੀ ਸੀ, ਉਹ ਤਾਂ ਲੈਨਿਨ ਦੇ ਇਨਕਲਾਬ ਤੋਂ ਲੈਂਦਾ ਸੀ। ਹੁਣ ਲੈ ਲਓ ਭਗਤ ਸਿੰਘ ਦਾ ਆਈਡੀਅਲ ਲੈਨਿਨ ਜਿਹੜਾ ਉਹ ਬੁਲਡੋਜ਼ਰ ਦੇ ਨਾਲ ਸੜਕਾਂ ਤੇ ਪੁੱਠਾ ਕਰਤਾ। ਇਹਨਾਂ ਕਾਮਰੇਡਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਇਹ ਸਿੱਖੀ ਦਾ ਵਿਰੋਧ ਕਰਨ ਲਈ ਕਿਸ ਹੱਦ ਤੱਕ ਜਾਂਦੇ ਨੇ ਤੇ ਇਹ ਹੁਣ ਕੀ ਚੱਲ ਰਿਹਾ ਉੱਥੇ। ਸੋ ਇਹ ਹੈ ਟਰੂਥ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਵਰਲਡ ਸਿੱਖ ਕਨਵੈਨਸ਼ਨ ਦਾ ਜਿਹੜਾ
ਓਵਰਆਲ ਲੋਬੇ ਲਬਾਬ ਸੀ ਕਿ ਭਾਈ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਹੀ ਸਾਡਾ ਅਲਟੀਮੇਟ ਗੋਲ ਹੈ। ਔਰ ਉਹਦੇ 'ਚ ਮੈਂ ਸਮਝਦਾ ਹਾਂ ਕਿ ਵੀ ਇਹ ਸਾਰਾ ਜੋ ਕੁਝ ਵਾਪਰ ਰਿਹਾ ਹੈ ਇਹ ਇਸ ਪਾਸੇ ਵਾਲੀ ਲਿਜਾ ਰਿਹਾ ਹੈ। ਔਰ ਅੱਜ ਹੀ ਜਿਹੜੇ ਸਾਡੇ ਸਟੂਡੀਓ 'ਚ ਸਰ ਅਮਰ ਸਿੰਘ ਚਾਹਲ ਜਿਹੜੇ ਪ੍ਰੋਮੀਨੈਂਟ ਹਿਊਮਨ ਰਾਈਟਸ ਐਕਟਿਵਿਸਟ ਨੇ, ਜਥੇਦਾਰ ਹਵਾਰਾ ਦੇ ਜਿਹੜੇ ਨੇ ਉਹ ਵਕੀਲ ਵੀ ਨੇ, ਉਹਨਾਂ ਦੇ ਨਾਲ 9:30 ਤੋਂ 10 ਦਾ ਜਿਹੜਾ ਇੰਟਰਵਿਊ ਹੈ ਅੱਜ ਉਹਨਾਂ ਦੇ ਨਾਲ ਹੋਏਗਾ। ਇਨ ਸਟੂਡੀਓ ਇੰਟਰਵਿਊ ਹੋਏਗਾ, ਸੋ ਦਰਸ਼ਕ ਟਿਊਨ ਰਹਿਣ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਮਾਈਕ ਸਹਾਇਤਾ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਇਕੱਠੇ ਵੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਮੰਥਲੀ ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਚੈੱਕ ਬਣਾ ਕੇ ਟੀਵੀ 84 ਦੇ ਨਾਮ ਤੇ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।